ਤੂੰ ਘਰ ਚਲਾ ਜਾ। ਹਾੜ ਦੇ ਪੌਣ ਦਿਹਾੜੇ ਸਨ। ਅਸਮਾਨ ਤੇ ਸੂਰਜ ਵਿਫਰਿਆ ਖਲਾ ਸੀ। ਪੋਏ ਉੱਤੇ ਜਿਵੇਂ ਅੱਗ ਦਾ ਮੀਂਹ ਪਿਆ ਵਰਦਾ ਸੀ। ਸੜਕਾਂ ਅੰਗਿਆਰ ਪੈ ਪੱਕਦੇ ਸਨ। ਕੱਚੀਆਂ ਰਾਵਾਂ ਦੀ ਧੂੜ ਪੁੱਬਲ ਬਣੀ ਪਈ ਸੀ। ਉਹ ਇੱਕ 7-8 ਵਰਿਆਂ ਦਾ ਛੋਰ ਸੀ। ਸਿਰੋਂ ਨੰਗਾ, ਪੈਰਾਂ ਤੋਂ ਵੱਡੀ ਚੱਪਲੀ ਵੱਧਰੀ ਵਾਲੀ, ਹਰ ਦੂਜੇ ਪੈਰ ਤੇ ਜਾਪਦਾ ਸੀ ਜਿਵੇਂ ਲੱਥ ਜਾਣੀ ਏ। ਛੋਰ ਨੇ ਕਈ ਵਾਰ ਤ੍ਰਿਖਾ ਟੁਰਦਿਆਂ ਖਲੋਤੇ ਬਿਨਾ ਪੈਰਾਂ ਦੀਆਂ ਅੱਡੀਆਂ ਵੱਲ ਧੌਣ ਭੁਆਂ ਕੇ ਵੇਖਿਆ ਸੀ। ਬਕਸੂਵੇ ਦੀ ਸੂਈ ਦੋਵਾਂ ਵੱਧਰੀਆਂ ਦੇ ਅੰਤਲੇ ਛੇਕਾਂ ਵਿੱਚ ਸੀ। ਇਸ ਤੋਂ ਅੱਗੇ ਕੋਈ ਛੇਕ ਹੈ ਹੀ ਨਹੀਂ ਸੀ। ਉਹਦਾ ਦਿਲ ਕੀਤਾ ਚੱਪਲੀ ਲਾਹ ਕੇ ਨੰਗੇ ਪੈਰੀਂ ਹੋ ਜਾਏ। ਉਹਨੇ ਚੱਪਲੀ ਲਾ ਕੇ ਹੱਥ ਵਿੱਚ ਫੜ ਵੀ ਲਈ, ਪਰ ਤੱਤੀ ਧੁੱਦਲ ਛੱਲੀਆਂ ਭੁੰਨਣ ਵਾਲੀ ਕੋਲਿਆਂ ਦੀ ਮਗਦੀ ਕੇਰੀ ਤੋਂ ਚੋਖੀ ਤੱਤੀ ਸੀ। ਉਹਨੇ 2 ਕੁ ਪੈਰ ਮਸਾਂ ਹੀ ਪੱਟੇ ਹੋਣੇ ਨੇ। ਫਿਰ ਜਿਉਂਦਿਆਂ ਮਰਦਿਆਂ ਚੱਪਲੀ ਪੈਰੀਂ ਪਾ ਲਈ। ਇੱਕ ਵਾਰੀ ਉਹਨੂੰ ਇਹ ਵੀ ਖਿਆਲ ਆਇਆ, ਵੱਧਰੀ ਅੱਡੀਆਂ ਉੱਤੇ ਚਾੜਨ ਦੀ ਥਾਂ ਬਕਸੂਵੇ ਮੇਲ ਕੇ ਪੈਰ ਦੇ ਪੱਬ ਉੱਤੇ ਕਰ ਲਈ ਜਾਏ ਤਾਂ ਫਿਰ ਖਬਰੇ ਤ੍ਰਿਖਾ ਟੁਰਨ ਵਿੱਚ ਕੁਝ ਸੌਖ ਹੋ ਜਾਏ। ਉਹਨੂੰ ਆਪਣੇ ਇਸ ਫੁਰਨੇ ਦੇ ਨਾ ਫੁਰ ਸਕਣ ਦਾ ਪਤਾ ਸੀ, ਪਰ ਤਾਂ ਵੀ ਉਹਨੇ ਇਹ ਵਿਟਰਮ ਕਰ ਵੇਖਿਆ। ਉਹਨੂੰ ਆਪਣੇ ਇਸ ਫੁਰਨੇ ਦੇ ਨਾ ਸਰ ਸਕਣ ਪਾਰੋਂ ਓੜਕ ਉਸ ਪਹਿਲੀ ਥਾਂ ਹੀ ਆਣਾ ਪਿਆ ਸੀ। ਉਹਦਾ ਮੂੰਹ ਮੁੜਕੇ ਨਾਲ ਭਰਿਆ ਪਿਆ ਸੀ ਤੇ ਮਲਮਲ ਦੇ ਮੈਲੇ ਜਿਹੇ ਕੁੜਤੇ ਤੇ ਗੋਡਿਆਂ ਤੋਂ ਫੁੱਲੇ ਲੱਠੇ ਦੇ ਪਜਾਮੇ ਅੰਦਰ ਮੁੜਕੇ ਦੀਆਂ ਧਾਰੀਆਂ ਪਰਨਾਲਿਆਂ ਵਾਕਣ ਵਗਦੀਆਂ ਸਨ ਪਈਆਂ। ਉਹ ਕਾਲਾ ਟੁਰਦਾ ਇੱਕਦਮ ਨੱਸਣ ਲੱਗ ਪੈਂਦਾ। ਫਿਰ ਜਿਵੇਂ ਥੋੜ੍ਹਾ ਜਿਹਾ ਭੱਜ ਕੇ ਉਹਦਾ ਸਾਹ ਫੁੱਲ ਜਾਂਦਾ ਤੇ ਉਹ ਉਸ ਫੁੱਲੇ ਸਾਹ ਨਾਲ ਹੀ ਛੋਲੇ ਪੈਰ ਧਰੂਣ ਦਾ ਯਤਨ ਕਰਨ ਲੱਗ ਪੈਂਦਾ। ਉਹਦਾ ਸੰਗ ਅਸਲੋਂ ਸੁੱਕ ਗਿਆ ਹੋਇਆ ਸੀ। ਉਹਨੂੰ ਆਪਣੀ ਜੀਭ ਦਾ ਖਿਆਲ ਆਇਆ ਤਾਂ ਉਹਦੇ ਚੇਤੇ ਵਿੱਚ ਅਚਨਚੇਤ ਲਿੱਤਰ ਥੋਰ ਦੀ ਮੂਰਤ ਉਗੜ ਆਈ। ਅਸਲੋਂ ਜਿਬ ਵਰਗੀ ਉੱਤੇ ਕੰਢੇ ਉੱਗੇ ਹੋਏ। ਉਹ ਟੁਰਦਾ ਅੰਗ ਸਹੀਣ ਹੋ ਕੇ ਹੌਲੀ ਹੋ ਜਾਂਦਾ। ਫਿਰ ਇੱਕੋ ਵੇਰ ਉਹਦੇ ਅੰਦਰ ਜਿਵੇਂ ਕੋਈ ਲੇਰ ਉੱਠਦੀ ਤੇ ਕਾਤੀ ਵਾਕਣ ਉਹਦੇ ਹਾਣ ਨੂੰ ਚੀਰਦੀ ਹੋਈ ਲੰਘ ਜਾਂਦੀ। ਉਹ ਆਪਣੇ ਆਪ ਤੋਂ ਬੇਥਵਾ ਹੋ ਕੇ ਫਿਰ ਭੱਜਣ ਦਾ ਆਰ ਕਰਨ ਲੱਗ ਪੈਂਦਾ। ਉਹਨੂੰ ਇਹ ਵੀ ਸੋਚ ਆਈ, ਕਿਉਂ ਨਾ ਨਿਰਾ 2 ਪੈਰਾਂ ਤੇ ਟੁਰਨ ਦੀ ਥਾਂ 2 ਹੱਥਾਂ ਨੂੰ ਵੀ ਨਾਲ ਰਲਾ ਲਵੇ। 4 ਟੰਗਾਂ ਵਾਲੇ ਜਨਾਵਰ ਸਾਰੇ ਹੀ ਕਿੰਨਾ ਤ੍ਰਿਖਾ ਭੱਜਦੇ ਨੇ। ਉਹਨੂੰ ਬਿੱਲੀ, ਕੁੱਤੇ ਤੇ ਘੋੜੇ ਦਾ ਖਿਆਲ ਆਇਆ। ਉਹਨੇ ਆਸੇ-ਪਾਸੇ ਵੇਖਿਆ। ਉਹਦੇ ਸੱਜੇ ਖੱਬੇ ਮਕਾਨ ਸਭ ਹੀ ਵਰਦੇ ਹੋਏ ਸੇਕ ਨਾਲ ਸੁਲਕਦੇ ਪਏ ਸਨ। ਇੰਝ ਹੀ ਸੀ ਜਿਵੇਂ ਇਹਨਾਂ ਘਰਾਂ ਵਿੱਚ ਕੋਈ ਨਹੀਂ ਸੀ ਵਸਦਾ। ਸਭ ਵਿੱਚੋਂ ਸੁੰਝ ਤੱਤੇ ਤਵੇ ਤੇ ਪੈ ਪਾਣੀ ਦੇ ਚੋਇਆਂ ਵਾਕਣ ਬੁਲਬੁਲੇ ਬਣ ਪਈ ਸੜਦੀ ਸੀ। ਦੂਰੋਂ ਨੇੜਿਓਂ ਕਿਸੇ ਛਾਬੜੀ ਜਾਂ ਕੁਲਫੀਆਂ ਗੋਲੇ ਵਾਲੇ ਦੇ ਹੋਕੇ ਦੀ ਭਿਣਕ ਵੀ ਕੰਨੀ ਪਾਈ ਨਹੀਂ ਸੀ ਪੈਂਦੀ। ਉਹਨੇ ਦਿਲ ਚਾਹੁੰਦਿਆਂ ਤੇ ਆਸੇ-ਪਾਸੇ ਕਿਸੇ ਵੇਖਣ ਵਾਲੇ ਦੇ ਨਾ ਹੁੰਦਿਆਂ ਵੀ ਕੋਡਿਆਂ ਹੋ ਕੇ ਹੱਥਾਂ ਪੈਰਾਂ ਨਾਲ ਟੁਰਨ ਦਾ ਹੀਲਾ ਨਾ ਕੀਤਾ। ਉਹ ਹੁਣ ਦੋਹਰੇ ਤੇਰੇ
ਪੱਕੇ ਮਕਾਨਾਂ ਦੀਆਂ ਆਮਣੇ ਸਾਹਮਣੇ ਉਸਰੀਆਂ ਲੰਗਾਂ ਵਿੱਚੋਂ ਲੰਘ ਆਇਆ ਸੀ। ਸਾਹਮਣੇ ਗੋਡੇ ਗੋਡੇ ਘੱਟੇ ਤੇ ਵਿੱਚ ਰੋੜਾਂ ਵਾਲੇ ਖੱਪਿਆਂ ਦਾ ਇੱਕ ਵੱਡਾ ਮੈਦਾਨ ਪਸਰਿਆ ਹੋਇਆ ਸੀ। ਉਹਦਾ ਮੁੜਕਾ ਉਹਦੀਆਂ ਟੰਗਾਂ ਤੋਂ ਵਗਦਾ ਹੋਇਆ ਉਹਦੀ ਪੈਰੋਂ ਵੱਡੀ ਚੱਪਲੀ ਵਿੱਚ ਚਿੱਕੜ ਪਿਆ ਬਣਾਉਂਦਾ ਸੀ। ਅਸਮਾਨੋਂ ਵਰਦੇ ਅੰਗਿਆਰਿਆਂ ਸਾਹਮਣੇ ਘੱਟੇ ਤੇ ਰੋੜਾਂ ਦਾ ਸਮੁੰਦਰ ਉਬਾਲੇ ਪਿਆ ਖਾਂਦਾ ਸੀ ਤੇ ਉਹਦੇ ਵਿੱਚੋਂ ਉੱਠਦੀ ਹਵਾੜ ਲੱਫਾਂ ਦਾ ਪੇਖਣਾ ਪਈ ਵਿਖਾਲਦੀ ਸੀ। ਉਹਨੂੰ ਲੱਗਾ ਜਿਵੇਂ ਉਹਦੀ ਸੁਰਤ ਹਾਰਦੀ ਪਈ ਹੋਵੇ। ਅੱਖਾਂ ਅੱਗੇ ਫੈਲਰੇ ਰੰਗ ਵੱਡੇ ਵੱਡੇ ਥਿੰਮ ਬਣ ਕੇ ਕੋਈ ਅਜਿਹਾ ਰੰਗ ਪੈ ਬਣਦੇ ਹੋਣ ਜਿਨ੍ਹਾਂ ਨੂੰ ਉਹ ਕੋਈ ਨਾਂ ਨਹੀਂ ਸੀ ਦੇ ਸਕਦਾ। ਖਬਰੇ ਉਹਦੀ ਮਾਂ ਪਈ ਬੋਲਦੀ ਸੀ, ਕੁਝ ਆਖਦੀ ਸੀ ਪਈ। ਕਿਹਨੂੰ ਲੱਗਦਾ ਬਲਾਵਾਂ ਪਰਤਾਈਆਂ ਨੇ, ਤੇਰਾ ਪਿਓ ਨਹੀਂ ਪਰਤਿਆ। ਇਹ ਅੱਗੜ ਪਿਛੜ ਗਏ ਸਨ। ਉਹਨਾਂ ਸਾਡਾ ਅੱਧਾ ਘਰ ਢਾਹ ਕੇ ਜਿਹੜਾ ਰੜਾ ਕੀਤਾ 3 ਕੰਧਾਂ ਮਾਰ ਕੇ, ਤੇ ਚੌਥੇ ਪਾਸੇ ਸਾਡਾ ਰਹਿੰਦਾ ਘਰ ਅਜੇ ਜਿਹੜਾ ਬਚਿਆ ਹੈ ਉਹਦਾ ਚੇਤਾ ਕਰਾਉਣ ਆਈਆਂ ਨੇ ਸਾਨੂੰ, ਜੋ ਅਸਾਂ ਉਸ ਨੂੰ ਵੀ ਢਾਹ ਕੇ ਰਣਿਆ ਕਰ ਦੇਣਾ। ਇਹ ਵੇਖੇ ਨਾ ਇਹਨਾਂ ਬਲਾਵਾਂ ਦੇ ਵਿੱਢ, ਆਹੋ ਪੱਗਾਂ ਬੱਧੀਆਂ ਹੋਈਆਂ ਨੇ, ਇਹਨਾਂ ਏਡੀਆਂ ਝਾੜੀਆਂ ਨੇ ਇਹਨਾਂ ਦੇ ਮੂੰਹਾਂ ਉੱਤੇ, ਤੈੜ ਤੁੱਲੇ ਨੇ, ਪਰਲੇ ਬੂਹੇ ਅੱਗੇ ਧਰੀਆਂ ਇੱਟਾਂ ਪੈ ਚੁੱਕਦੇ ਨੇ। ਬੂਹਾ ਖੁੱਲ ਗਿਆ। ਖਬਰੇ ਕਿੰਨੇ ਕੁ ਲੋਕ ਨੇ ਇਹਨਾਂ ਨਾਲ। ਲੱਗਦਾ ਸਾਰਾ ਮਹੱਲਾ ਹੀ ਅੰਦਰ ਆ ਵੜਿਆ। ਮਹੱਲਾ ਬਗੈਰਤਿਆਂ ਦਾ ਏ, ਬਦਮਾਸ਼ ਦੇ ਚਮਚੇ ਨੇ ਸਾਰੇ। ਉਹਨੂੰ ਲੱਗਾ ਮਾਂ ਉਹਦਾ ਨਾਂ ਪੀ ਲੈਂਦੀ ਸੀ। ਪਿੱਡੂ ਕਿੱਥੇ? ਇਹ ਸਾਡਾ ਇੱਧਰਲਾ ਬੂਹਾ ਇਹ ਬੰਦ ਕਰਦੇ ਨੇ। ਤੇਰੇ ਅੱਬੇ ਨੂੰ ਖਬਰੇ ਕਿੰਨੇ ਰੋਕ ਲਿਆ। ਭੱਜ ਮੇਰਾ ਪੁੱਤਰ ਚਾਚੇ ਅਬਦੁੱਲਾ ਸ਼ਾਹ ਕੋਲ, ਝਟਾਪਟ ਕਰ। ਉਹਦਾ ਦਿਲ ਉਛਲ ਕੇ ਉਹਦੇ ਤਾਲੂ ਨਾਲ ਆ ਠਹਿਕਿਆ। ਅੱਧਾ ਢੱਠਾ ਘਰ, ਡਰਾਉਣੀਆਂ ਸ਼ਕਲਾਂ ਵਾਲੇ ਬੰਦੇ, ਤਮਾਸ਼ਬੀਨਾਂ ਦੀ ਭੀੜ, ਮਾਂ ਦੇ ਕੀਰਨੇ, ਪਿਓ ਦਾ ਗਵਾਚਣ। ਉਹ ਭੱਠੀ ਉੱਤੇ ਚੜ੍ਹੀ ਦਾਣੇ ਭੁੰਨਣ ਦੀ ਕੜਾਈ ਵਿੱਚ ਸੜਦੀ ਰੇਤ ਵਰਗੇ ਉਸ ਕੱਟੇ ਦੇ ਸਮੁੰਦਰ ਵਿੱਚ ਜਾ ਵੜਿਆ। ਉਹਦੇ ਪੈਰ ਜਿਵੇਂ ਦਗਦੇ ਕੋਲਿਆਂ ਉੱਤੇ ਜਾ ਪਏ। ਉਹ ਨੱਸਦਾ, ਉਹ ਕਾਹਲਾ ਟੁਰਦਾ, ਫਿਰ ਜ਼ੋਰ ਲਾ ਕੇ ਨੱਸਦਾ, ਹੌਲੀ ਹੁੰਦਾ। ਕੰਨਾਂ ਵਿੱਚ ਇੱਟਾਂ ਡਿੱਗਣ ਦੀ ਆਵਾਜ਼ ਆਉਂਦੀ, ਬਾਲੇ ਕੜੀਆਂ ਟੁੱਟਣ ਦੀ। ਪੰਧ ਉਹਨੂੰ ਵੱਢੀ ਜਾਂਦਾ ਸੀ ਯਾਰੀ ਨਾਲ। ਅੱਗ ਨੇ ਉਹਨੂੰ ਵੀ ਅੱਗ ਕਰ ਦਿੱਤਾ ਸੀ। ਉਹ ਸਿਵਲ ਲਾਈਨ ਦੀਆਂ ਵੱਡੀਆਂ ਸਰਕਾਰੀ ਕੋਠੀਆਂ ਵਿੱਚੋਂ ਲੰਘਦੀ ਸੜਕ ਉੱਤੇ ਫੁੱਲੇ ਸਾਹ ਨਾਲ ਭੱਜਦਾ ਪਿਆ ਸੀ। ਉਹਦੇ ਪੈਰ ਜਿਵੇਂ ਕੁਝ ਸਾੜ ਜਾਂ ਰੜਕ ਸਹੀ ਕਰਨੋਂ ਆਤਰ ਹੋ ਗਏ ਹੋਏ ਸਨ। ਉਹਨੂੰ ਚੇਤੇ ਆਇਆ, ਇਸ ਕੋਠੀ ਦੇ ਗੇਟ ਦੇ ਅੰਦਰ ਇੱਕ ਟੂਟੀ ਹੁੰਦੀ ਏ, ਪਾਣੀ ਪੀ ਲਵਾਂ ਇਹਦੇ ਤੋਂ। ਉਹ ਸੋਚ ਕੇ ਅੰਦਰ ਵੜਿਆ। ਅੰਦਰੋਂ ਕੁੱਤੇ ਦੀ ਭੌਂਕ ਸੁਣੀਜੀ। ਉਹ ਪਵਾਂਦੀ ਅੱਡੀ ਬਾਹਰ ਨਿਕਲ ਕੇ ਸੜਕ ਤੇ ਭੱਜ ਪਿਆ। ਇੱਕ ਥਾਂ ਉਹ ਪੈਰਾਂ ਪਰਨੇ ਬਹਿ ਗਿਆ। ਉਹਦਾ ਹੱਥ ਢਿੱਡ ਉੱਤੇ ਸੀ। ਅੰਦਰ ਇੰਜੀ ਜਿਵੇਂ ਮੂੰਹ ਥਾਣੀਓਂ ਕੋਈ ਵਰਮੇ ਵਰਗੀ ਸ਼ੈ ਅੰਦਰ ਕਰਲਾ ਲਾਂਦੀ ਟੁਰੀ ਜਾਂਦੀ ਸੀ। ਉਹ ਗੋਡਿਆਂ ਉੱਤੇ ਹੱਥ ਧਰ ਕੇ ਬੜੀ ਔਖਿਆਈ ਨਾਲ ਉੱਠਿਆ ਤੇ ਫਿਰ ਖੁੱਚਾ ਮਾਰਨ ਲੱਗ ਪਿਆ। ਕੋਈ ਜਿੱਲਣ ਸੀ ਜਿਹਦੇ ਵਿੱਚ ਉਹਨੂੰ ਟੁਰਨਾ ਪਿਆ ਪੈਂਦਾ ਸੀ। ਉਹਨੇ ਬੁੱਝਦੀ ਨਿਗਾਹ ਮਾਰੀ। ਕੋਈ ਦਰਜ਼ੀ ਖਾਨਾ ਸੀ। ਉਹ ਚਾਚਾ ਕਹਿੰਦਾ ਉਹਦੀ ਸਰਦਲ ਉੱਤੇ ਟਹਿ ਪਿਆ। ਇਬਰਾਹਿਮਾ ਫੜੀ ਇਹਨੂੰ। ਉਹਨੇ ਬੜੀ ਦੂਰੋਂ ਆਉਂਦੀ ਆਵਾਜ਼ ਸੁਣੀ। ਪਾਣੀ ਪਿਆ ਤੇ ਚੁੱਕ ਕੇ ਪੱਖੇ ਥੱਲੇ ਲੈ ਆ। ਭਾਈ ਅਹਿਮਦ ਅਲੀ ਦਾ ਪੁੱਤਰ ਹੈ। ਉਹਦੀਆਂ ਥੋੜੀਆਂ ਅੱਖਾਂ ਖੁੱਲੀਆਂ। ਉਸ ਵੇਖਿਆ ਚਾਚਾ ਅਬਦੁੱਲਾ ਸ਼ਾਹ ਅੱਖਾਂ ਤੇ ਐਨਕ ਲਾਈ ਕਿਸੇ ਕੱਪੜੇ ਉੱਤੇ ਸੂਈ ਨਾਲ ਤਰਪਾਈ ਪਿਆ ਕਰਦਾ ਸੀ। ਉਹਨੇ ਕੰਮ ਤੋਂ ਨਜ਼ਰਾਂ ਹਟਾਏ ਬਿਨਾਂ ਆਖਿਆ, ਕੀ ਹੋਇਆ? ਚਾਚਾ, ਮੇਰਾ ਅੱਬਾ ਨਹੀਂ ਆਇਆ। ਉਹ ਲੋਕ ਆ ਗਏ ਨੇ ਤੇ ਤੋੜ ਭੰਨ ਪੈ ਕਰਦੇ ਨੇ। ਮੇਰੇ ਅੱਬੇ ਨੂੰ ਜਿਵੇਂ ਕਿਧਰੇ ਫਸਾ ਆਏ ਨੇ।
ਇਹ ਸਵੇਰੇ ਆਏ ਸਨ ਤੇ ਇਹਨਾਂ ਨੂੰ ਕੋਈ ਸੱਦ ਕੇ ਲੈ ਗਿਆ ਸੀ। ਮਗਰੋਂ ਮੇਰੇ ਅੱਬੇ ਨੂੰ ਵੀ ਕੋਈ ਸੱਦਣ ਆਏ ਸਨ। ਅਬਦੁੱਲਾ ਨੂੰ ਸਮਝ ਆ ਗਈ ਸੀ ਖਬਰੇ। ਉਹ ਥੋੜੀ ਜਿਹੀ ਨਿਗਾਹ ਸੂਈ ਧਾਗੇ ਤੋਂ ਵੱਖਰੀ ਕਰਕੇ ਐਨਕ ਦੇ ਸ਼ੀਸ਼ਿਆਂ ਉਤੋਂ ਦੀ ਇਬਰਾਹਿਮ ਨੂੰ ਝਾਕਿਆ। ਇਬਰਾਹਿਮ, ਇਹਨੂੰ ਨਾਲ ਲੈ ਜਾ, ਉੱਥੇ ਭਾਈ ਅਹਿਮਦ ਅਲੀ ਹੋਣਾ ਹੀ ਉਹਦੇ ਕੋਲ। ਇਬਰਾਹਿਮ ਲੰਮੇ ਜਿਹੇ ਕੱਦ ਦਾ, ਪੱਕੇ ਸੌਲੇ ਰੰਗ ਦਾ ਬੰਦਾ ਸੀ। ਲੱਕ ਉਹਨੇ ਸਾਵੇ ਰੰਗ ਦੀ ਚਾਦਰ ਬੱਧੀ ਹੋਈ ਸੀ ਤੇ ਗਲ ਬੁਣੈਣ ਉੱਤੇ ਵੈਲ ਦਾ ਕੁੜਤਾ ਪਾਇਆ ਹੋਇਆ ਸੀ। ਉਹਦੇ ਪੈਰਾਂ ਵਿੱਚ ਪੁਲਸੀਆਂ ਵਾਲੀ ਚੱਪਲੀ ਸੀ ਜਿਹਦੀ ਵੱਧਰੀ ਨੂੰ ਉਹਨੇ ਚੱਪਲੀ ਦੀ ਜਿੱਬ ਨਾਲ ਦੋਹਰਾ ਕੀਤਾ ਹੋਇਆ ਸੀ। ਇਬਰਾਹਿਮ ਉਹਦੇ ਅੱਗੇ ਟੁਰੀ ਜਾਂਦਾ ਸੀ, ਵੱਡੀਆਂ ਵੱਡੀਆਂ ਲਾਂਘਾਂ ਪੱਟਦਾ। ਉਹ ਕਦੀ ਉਹਦੇ ਪੈਰਾਂ ਨਾਲ ਆ ਰਲਦਾ, ਕਦੀ ਪਿੱਛੇ ਰਹਿ ਜਾਂਦਾ। ਦਿਲ ਉਹਦੇ ਨੂੰ ਧੜਕੂ ਲੱਗਾ ਹੋਇਆ ਸੀ। ਉਹਨੂੰ ਸੁਝਿਆ ਵੀ ਇਬਰਾਹਿਮ ਤੋਂ ਪੁੱਛੇ, ਚਾਚਾ ਮੇਰਾ ਅੱਬਾ ਕਿੱਥੇ? ਤੂੰ ਮੈਨੂੰ ਕਿੱਥੇ ਲਈ ਜਾਣਾ? ਉਹਨੂੰ ਇਬਰਾਹਿਮ ਦਾ ਜਵਾਬ ਸੁਣਨ ਤੋਂ ਡਰ ਆਉਣ ਲੱਗ ਪਿਆ। ਉਹਦਾ ਸਾਹ ਇੱਕ ਵਾਰ ਫਿਰ ਚੜ੍ਹਨ ਲੱਗ ਪਿਆ। ਇਬਰਾਹਿਮ ਇੱਕ ਗੇਟ ਲੰਘਿਆ। ਲਾਲ ਰੰਗ ਦੀ ਕੇਰੀ ਪਈ ਹੋਈ ਗੇਟ ਤੋਂ ਲੈ ਕੇ ਇੱਕ ਬਰਾਂਡੇ ਦੀਆਂ ਪੌੜੀਆਂ ਤੱਕ ਇਹ ਕੋਠੀ ਸੀ, ਕੋਈ ਪੁਰਾਣੀ ਖੱਟੀ ਕਲੀ ਫਿਰੀ ਹੋਈ। ਉਹਨੂੰ ਗੇਟ ਨਾਲ ਇੱਕ ਲਾਲ ਤੇ ਨੀਲੇ ਰੰਗ ਦੇ ਬੋਰਡ ਤੋਂ ਵੀ ਕੋਈ ਝੌਲਾ ਜਿਹਾ ਪਿਆ। ਉਹਨੇ ਆਪਣੇ ਆਪ ਨੂੰ ਪੁੱਛਿਆ, ਇਹ ਉਹ ਥਾਂ ਹੈ ਭਲਾ ਜਿਹਦਾ ਨਾਂ ਸੁਣ ਕੇ ਬਾਜ਼ਾਰ ਦੇ ਬੁਰਛੇ ਵੀ ਢਿੱਲੇ ਪੈ ਜਾਂਦੇ ਨੇ? ਮੇਰੇ ਅੱਬਾ ਜੀ ਇੱਥੇ ਨੇ? ਉਹਦੇ ਦਿਲ ਨਾਲ ਉਹਦਾ ਪੂਰਾ ਸੀਨਾ ਹੀ ਧੜਕਣ ਲੱਗ ਪਿਆ। ਇਬਰਾਹਿਮ ਬਰਾਂਡਾ ਲੰਘ ਕੇ ਵੱਡੇ ਸਾਰੇ ਕਮਰੇ 'ਚ ਵੜ ਗਿਆ। ਛੋਰ ਵੀ ਉਹਦੇ ਪਿੱਛੇ ਹੀ। ਸਾਹਮਣੇ ਇੱਕ ਲੱਕੜੀ ਦਾ ਢੋਹ ਵਾਲਾ ਲੰਮਾ ਸਾਰਾ ਬੈਂਚ ਪਿਆ ਸੀ। ਇਬਰਾਹਿਮ ਉਹਦੇ ਅੱਗੇ ਜਾ ਕੇ ਕਿਸੇ ਨਾਲ ਹੱਥ ਮਿਲਾਉਣ ਲੱਗ ਪਿਆ। ਫਿਰ ਉਹ ਥੋੜਾ ਲਾਮੇ ਹੋਇਆ ਤੇ ਛੋਰ ਨੂੰ ਆਪਣਾ ਅੱਬਾ ਦਿਸ ਪਿਆ। ਉਹ ਛੇਤੀ ਨਾਲ ਜਾ ਕੇ ਅੱਬੇ ਨੂੰ ਮਿਲਿਆ, ਪਰ ਉਹਨੂੰ ਬੜਾ ਅਚੰਭਾ ਹੋਇਆ। ਉਹਦਾ ਅੱਬਾ ਉਹਨੂੰ ਉਂਝ ਲਾਡ ਪਿਆਰ ਨਾਲ ਨਾ ਮਿਲਿਆ, ਜਿਵੇਂ ਅਚਨਚੇਤ ਉਹ ਕਿਧਰੇ ਜਾ ਕੇ ਉਹਦੀਆਂ ਟੰਗਾਂ ਨਾਲ ਚੰਬੜ ਜਾਂਦਾ ਸੀ ਤੇ ਉਹ ਉੱਚੀ ਹੱਸਦਾ ਹੋਇਆ ਉਹਨੂੰ ਕੁਝ ਪੁੱਛੜ ਚੁੱਕ ਲੈਂਦਾ ਸੀ। ਪਰ ਇੱਥੇ ਤੇ ਉਹਦਾ ਅੱਬਾ ਅਸਲੋਂ ਹੀ ਬਗਾਨਾ ਜਿਹਾ ਹੋਇਆ ਬੈਠਾ ਸੀ, ਹੋਰ ਕਈ ਲੋਕਾਂ ਦੇ ਨਾਲ, ਪਰ ਅਸਲੋਂ ਹੀ ਇਕੱਲਾ ਇਕੱਲਾ। ਉਹਦੀਆਂ ਅੱਖਾਂ ਵਿੱਚ ਹਰ ਵੇਲੇ ਜਗਦਾ ਰਹਿਣ ਵਾਲਾ ਚਾਨਣ ਵੀ ਜਿਵੇਂ ਫਿੱਕਾ ਪਿਆ ਹੋਇਆ ਸੀ। ਇਬਰਾਹਿਮ, ਇਹਨੂੰ ਲੈ ਜਾ ਇੱਥੋਂ। ਛੋਰ ਨੇ ਪਿਓ ਵੱਲ ਪੁੱਛਦੀ ਤੱਕਣੀ ਨਾਲ ਵੇਖਿਆ। ਉਹਨੇ ਫਿਰ ਕਿਹਾ, ਇਬਰਾਹਿਮ ਲੈ ਜਾ ਇਹਨੂੰ ਇੱਥੋਂ। ਫਿਰ ਛੋਰ ਨੂੰ ਉਸ ਥੋੜੀ ਰੁੱਖੀ ਆਵਾਜ਼ ਵਿੱਚ ਕਿਹਾ, ਤੂੰ ਘਰ ਚਲਾ ਜਾ, ਮੈਂ ਆ ਜਾਵਾਂਗਾ। ਸ਼ਾਬਾਸ਼, ਮਾਂ ਕੋਲ ਰਵੀਂ। ਇਬਰਾਹਿਮ ਨੇ ਛੋਰ ਦਾ ਹੱਥ ਨੱਪ ਲਿਆ ਤੇ ਉਹਨੂੰ ਲੈ ਕੇ ਬਾਹਰ ਆ ਗਿਆ। ਅੱਬੇ ਦਾ ਆਖਿਆ ਸੁਣ ਲਿਆ ਹੀ ਨਾ? ਛੋਰ ਨੇ ਸਿਰ ਹਿਲਾਇਆ। ਬਸ ਫਿਰ ਤੂੰ ਹੁਣ ਘਰ ਚਲਾ ਜਾ, ਅੱਬਾ ਤੇਰਾ ਘਰ ਆ ਜਾਏਗਾ, ਘਬਰਾਉਣ ਵਾਲੀ ਕੋਈ ਗੱਲ ਨਹੀਂ। ਇਬਰਾਹਿਮ ਉਹਨੂੰ ਵਾਪਸੀ ਵਾਲੀ ਸੜਕ ਤੇ ਖਲੋਤਾ ਛੱਡ ਕੇ ਦਰਜੀ ਖਾਨੇ ਨੂੰ ਜਾਂਦੇ ਰਾਹ ਤੇ ਹੋ ਗਿਆ। ਛੋਰ ਦਾ ਦਿਲ ਕੀਤਾ ਭੱਜ ਕੇ ਜਾਵੇ ਤੇ ਇਬਰਾਹਿਮ ਨੂੰ ਪੁੱਛੇ, ਮੇਰਾ ਅੱਬਾ ਮੇਰੇ ਨਾਲ ਕਿਉਂ ਨਹੀਂ ਉੱਠ ਆਇਆ?